ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਅਲੈਕਮ। 5 ਮਈ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਸ 'ਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਤੁਹਾਡੇ ਸਾਹਮਣੇ ਲਾਹੌਰ ਦੇ ਇੱਕ ਹਸਪਤਾਲ ਤੋਂ ਰੱਖਦੇ ਹਾਂ, ਜਿੱਥੇ ਮੇਰਾ ਖਿਆਲ ਪੰਜਾਬ ਇੰਸਟੀਚਿਊਟ ਆਫ ਕਾਰਡੀਓਲੋਜੀ ਹੈ, ਜਿੱਥੇ ਇਸ ਵੇਲੇ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਜਿਹੜੇ ਨੇ ਉਹ ਐਡਮਿਟ ਨੇ। ਦਿਲ ਦੀ ਉਹਨਾਂ ਨੂੰ ਤਕਲੀਫ ਹੋਈ, ਜਿਹਦੇ ਪਾਰੋਂ ਉਹਨਾਂ ਨੂੰ ਜੇਲ੍ਹ ਤੋਂ ਕੱਢ ਕੇ ਤੇ ਹਸਪਤਾਲ ਲਿਆਂਦਾ ਗਿਆ। ਉੱਥੇ ਉਹਨਾਂ ਨੂੰ ਡਾਕਟਰਾਂ ਨੇ ਉਹਨਾਂ ਦੀ ECG ਵਗੈਰਾ ਕੀਤੀ, ਖਤਰੇ ਤੋਂ ਉਹਨਾਂ ਨੂੰ ਬਾਹਰ ਆਖਿਆ, ਲੇਕਿਨ ਜ਼ਾਹਿਰ ਹੈ ਕਿਉਂਕਿ ਜੇਲ੍ਹ 'ਚ ਗਰਮੀ ਵੀ ਬੜੀ ਹੈ, ਦੂਜੇ ਮਾਮਲਾਤ ਵੀ ਨੇ, ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਅਸੀਂ ਇੱਥੇ ਆਪਣੀ ਨਿਗਹਦਾਸ਼ਤ 'ਚ ਰੱਖਣਾ ਹੈ, ਅਸੀਂ ਆਪਣੇ ਜ਼ਰਾ ਆਬਜ਼ਰਵੇਸ਼ਨ 'ਚ ਰੱਖਣਾ ਹੈ। ਬਹਰਹਾਲ ਬਾਜੀ ਮਰੀਮ ਨੂੰ ਇਹਦਾ ਬੜਾ ਵੱਟ ਚੜ੍ਹਿਆ। ਉਹਦੀ ਵਜ੍ਹਾ ਹੈ ਵੀ ਉੱਥੇ ਕੋਈ ਪੋਲੀਟੀਕਲ ਲੋਕ ਉਹਨਾਂ ਦੀ ਤਿਮਾਰਦਾਰੀ ਕਰਨ ਜਾਂਦੇ ਸਨ ਤੇ ਉਹਨਾਂ ਨਾਲ ਮੁਲਾਕਾਤ ਕਰ ਲੈਂਦੇ ਸਨ। ਬਾਜੀ ਮਰੀਮ ਨੇ ਰੌਲਾ ਸ਼ੌਲਾ ਪਾ ਕੇ ਤੇ ਉਹਨਾਂ ਨੂੰ ਵਾਪਸ ਜੇਲੇ ਘੱਲਿਆ। ਮੈਂ ਤੁਹਾਨੂੰ ਦੱਸਦਾ ਰਹਿੰਦਾ ਨਾ ਵੀ ਬਾਜੀ ਵਿਚਾਰੀ ਦੇ ਹੱਥ ਕੁਛ ਨਹੀਂ। ਬਾਜੀ ਅਕਸਰ ਲੋਕੀ ਬਾਜੀ ਦੇ ਪੱਲੇ ਪਾਉਂਦੇ ਨੇ, ਨੂਨ ਲੀਗ ਦੇ ਪੱਲੇ ਸਭ ਕੁਝ ਪਾਉਂਦੇ ਨੇ। ਉਹ ਜਿਹੜੇ ਵੀ ਸੱਜਣ ਇਹ ਕੰਮ ਕਰਦੇ ਨੇ, ਜਿਹੜੇ ਵੀ ਬਾਜੀ ਦੇ ਉੱਤੇ ਕੋਈ ਵੀ ਬੋਝ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਬਾਜੀ ਤੇ ਵਿਚਾਰੀ ਬਸ ਬਾਜੀ ਸਵੇਰੇ ਸਵੇਰੇ ਚੰਗੇ ਕੱਪੜੇ ਪਾ ਸਕਦੀ ਹੈ, ਅੱਛਾ ਮੇਕਅਪ ਕਰ ਸਕਦੀ ਹੈ, ਮੀਟਿੰਗਸ ਕਰ ਸਕਦੀ ਹੈ, ਬਾਜੀ ਟਿਕਟੌਕ ਬਣਾ ਸਕਦੀ ਹੈ, ਬਾਜੀ ਕਿਸੇ ਨੂੰ ਝਾੜ ਪੁੰਜ ਕਰ ਸਕਦੀ ਹੈ, ਬਾਕੀ ਕਲੀਦੀ ਫੈਸਲੇ ਬਾਜੀ ਨਹੀਂ ਲੈ ਸਕਦੀ। ਉਹ ਚੌਧਰੀ ਸਾਹਿਬ ਨੇ ਆਪਣੇ ਕੋਲ ਰੱਖੇ ਨੇ। ਬਾਜੀ ਤੇ ਚੰਗੇ ਜ਼ਿਲ੍ਹੇ ਦਾ DPO ਆਪਣੀ ਮਰਜ਼ੀ ਨਾਲ ਨਹੀਂ ਲਾ ਸਕਦੀ। ਬਹਰਹਾਲ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਨੂੰ ਰੌਲਾ ਸ਼ੌਲਾ ਪਾ ਕੇ ਬਾਜੀ ਨੇ ਵਾਪਸ ਘੱਲਿਆ, ਲੇਕਿਨ ਮੈਂ ਦੱਸਿਆ ਨਾ ਵੀ ਬਾਜੀ ਦੇ ਵਸਦਾ ਇਹ ਕੰਮ ਨਹੀਂ। ਡਾਕਟਰਾਂ ਨੇ ਆਖਿਆ ਕਿ ਜੀ ਇੱਥੇ ਉਹਨਾਂ ਨੂੰ ਚਾਹੀਦਾ ਤੇ ਉਹ ਫਿਰ ਵਾਪਸ ਆ ਗਏ। ਹਾਲਾਂਕਿ ਰੌਲਾ ਇਹ ਪਾਇਆ ਸੀ ਕਿ ਉਹਨਾਂ ਨੂੰ ਅਦਾਲਤ 'ਤੇ ਜਿਹੜਾ ਹਾਜ਼ਰ ਕਰਨਾ ਹਰ ਸੂਰਤ, ਤੇ ਅਦਾਲਤ ਗਏ ਸ਼ਾਹ ਸਾਹਿਬ, ਤੇ ਅਦਾਲਤ ਦੇ ਵਿੱਚ ਜੱਜ ਨੇ ਆਖਿਆ ਵੀ ਮੈਨੂੰ ਤਾਂ ਲੋੜ ਨਹੀਂ ਸੀ, ਮਤਲਬ ਮੈਂ ਤਾਂ ਤੁਹਾਨੂੰ ਨਹੀਂ ਸੱਦਿਆ, ਤੁਹਾਡਾ ਕੇਸ ਚੱਲ ਰਿਹਾ, ਤੁਹਾਡਾ ਵਕੀਲ ਇੱਥੇ ਹੈਗਾ, ਮੈਂ ਨਹੀਂ ਸੱਦਿਆ। ਤੇ ਬਹਰਹਾਲ ਸ਼ਾਹ ਸਾਹਿਬ ਵਾਪਸ ਆ ਗਏ ਨੇ ਤੇ ਹੁਣ ਬਾਜੀ ਨੇ ਸ਼ੀਸ਼ੇ 'ਚ ਆਪਣੇ ਵਰਗਾ ਮੂੰਹ ਇੱਕ ਵਾਰੀ ਆਪਣਾ ਫਿਰ ਵੇਖ ਲਿਆ। ਬਹਰਹਾਲ ਇਹ ਤਾਂ ਸਾਰੀ ਸੂਰਤ ਹਾਲ ਹੈ ਜਿਹੜੀ ਉੱਥੇ ਹੋ ਰਹੀ ਹੈ। ਨਾ ਕਿਸੇ ਬਜ਼ੁਰਗ ਨੂੰ ਛੱਡ ਰਹੇ ਨੇ ਤੇ ਨਾ ਕਿਸੇ ਔਰਤ ਨੂੰ ਬਖਸ਼ ਰਹੇ ਨੇ। ਦੂਜੇ ਪਾਸੇ ਯਾਸਮੀਨ ਰਾਸ਼ਦ ਸਾਹਿਬਾ ਨੇ ਉਹਨਾਂ ਦੀ ਜ਼ਮਾਨਤ ਦੀ ਐਪਲੀਕੇਸ਼ਨ ਲੱਗਦੀ ਹੈ ਤੇ ਪੁਲਿਸਾਂ ਦੀ ਸਾਡਾ ਰਿਕਾਰਡ ਗੁੰਮ ਹੋ ਗਿਆ ਜਾਂ ਕਿਤੇ ਅੱਪੜ ਗਿਆ, ਚਲਾ ਗਿਆ ਕਿਤੇ। ਅਦਾਲਤ ਆਖਦੀ ਰਹਿੰਦੀ ਵੀ ਰਿਕਾਰਡ ਲੈ ਕੇ ਆਓ, ਤੇ ਪੁਲਿਸ ਉਹ ਰਿਕਾਰਡ ਨਹੀਂ ਲੈ ਕੇ ਆਉਂਦੀ। ਉੱਥੇ ਵੀ ਜਿਹੜਾ ਅੱਗੜ ਪਿਛੜ ਕੰਮ ਚੱਲਦਾ ਰਹਿੰਦਾ ਤੇ ਉੱਥੇ ਵੀ ਕਿਸੇ ਵੀ ਕੇਸ ਦਾ ਅਜੇ ਤੱਕ ਜਿਹੜਾ ਉਹ ਫੈਸਲਾ ਨਹੀਂ ਹੋਇਆ। ਅਗਲੀ ਖਬਰ ਬਲੋਚਿਸਤਾਨ ਤੋਂ ਰੱਖਦੇ। ਮੈਂ ਪਹਿਲੇ ਵੀ ਤੁਹਾਨੂੰ ਦੱਸਿਆ ਸੀ ਵੀ ਸਲਾਰ ਖਾਨ ਕਾਕੜ ਦਾ ਉੱਥੇ ਜਿਸ ਵੇਲੇ ਲੋਕਾਂ ਨੇ ਇਸਤਕਬਾਲ ਕੀਤਾ ਤੇ ਉਹਨਾਂ ਦੇ ਉੱਤੇ FIR ਦੇ ਦਿੱਤੀ ਗਈ। ਇਹ ਹੁਣ ਜ਼ਰਾ ਬੇਸ਼ਰਮੀ ਵੇਖੋ ਸਾਡੀ। ਇੱਕ ਪਾਸੇ ਅਸੀਂ ਆਨੇ ਹਾਂ ਕਿ ਬਲੋਚਿਸਤਾਨ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਰਿਆਸਤ ਤੋਂ ਦੂਰ ਚਲੇ ਗਏ ਨੇ, ਉਹਨਾਂ ਬੰਦੂਕ ਚੁੱਕ ਲਈ ਹੈ ਤੇ ਬੰਦੂਕ ਚੁੱਕਣ ਦੀ ਵਜ੍ਹਾ ਤੋਂ ਉਹ ਪਹਾੜਾਂ 'ਤੇ ਚਲੇ ਗਏ ਨੇ ਤੇ ਉਹ ਜਦੋਜਹਿਦ ਕਰ ਰਹੇ ਨੇ ਤੇ ਜਹਾਦ ਕਰ ਰਹੇ ਨੇ ਆਪਣੇ ਵੱਲੋਂ ਉਹ, ਤੇ ਅਸੀਂ ਆਨੇ ਉਹ ਦਹਿਸ਼ਤਗਰਦੀ ਕਰ ਰਹੇ ਨੇ। ਹੁਣ ਇਸ ਮਾਹੌਲ ਦੇ ਵਿੱਚ ਜਿੱਥੇ ਇੰਡੀਆ ਵੀ ਇਨਵੋਲਵ ਹੈ, ਉਹ ਬਲੋਚਿਸਤਾਨ ਦੇ ਨੌਜਵਾਨਾਂ ਨੂੰ ਇਸ ਚੀਜ਼ ਦੇ ਉੱਤੇ ਉਕਸਾਉਂਦਾ ਹੈ ਕਿ ਤੁਸੀਂ ਬੰਦੂਕ ਚੁੱਕੋ ਤੇ ਪਾਕਿਸਤਾਨ ਦੀ ਰਿਆਸਤ ਨਾਲ ਲੜੋ। ਇਸ ਸੂਰਤ ਹਾਲ ਦੇ ਵਿੱਚ ਸਾਡਾ ਕੰਮ ਕੀ ਹੋਣਾ ਚਾਹੀਦਾ ਕਿ ਜਿਹੜਾ ਬਲੋਚ ਨੌਜਵਾਨ ਜਾਂ ਬਲੋਚਿਸਤਾਨ ਦਾ ਨੌਜਵਾਨ, ਬਲੋਚ ਹੈ ਜਾਂ ਉਹ ਪਠਾਨ ਹੈ, ਜਿਹੜਾ ਵੀ ਹੈ, ਉਹ ਨੌਜਵਾਨ ਜਿਹੜਾ ਰਿਆਸਤ ਪਾਕਿਸਤਾਨ ਦਾ ਝੰਡਾ ਚੁੱਕ ਕੇ ਉੱਥੇ ਸਿਆਸਤ ਕਰਨਾ ਚਾਹੁੰਦਾ ਹੈ, ਸਾਡਾ ਕੰਮ ਕੀ ਹੈ? ਸਾਡਾ ਕੰਮ ਕੀ? ਉਹਦਾ ਇਹਤਰਾਮ ਕਰੀਏ, ਉਹਨੂੰ ਪ੍ਰਮੋਟ ਕਰੀਏ, ਉਹਦਾ ਸਤਿਕਾਰ ਕਰੀਏ। ਅਸੀਂ ਕੀ ਕਰਨ ਡਏ? ਅਸੀਂ ਸਦਾਮ ਤਰੀਨ ਨੂੰ ਵੀ ਤੁੰਨ ਦਿੱਤਾ, ਅਸੀਂ ਸਲਾਰ ਕਾਕੜ ਨੂੰ ਵੀ ਤੁੰਨ ਦਿੱਤਾ, ਅਸੀਂ ਆਪਣੇ ਕਾਸਮ ਸੂਰੀ ਨੂੰ ਵੀ ਤੁੰਨ ਦਿੱਤਾ। ਮਤਲਬ ਅਸੀਂ ਚਾਹੁੰਦੇ ਹੀ ਨਹੀਂ ਕਿ ਬਲੋਚਿਸਤਾਨ ਦੇ ਵਿੱਚ ਅਸੀਂ ਤਗੜੇ ਰਹੀਏ। ਜਿਹੜੀਆਂ ਸਾਡੀਆਂ ਤਗੜੀਆਂ ਆਵਾਜ਼ਾਂ ਨੇ ਉਹ ਅਸੀਂ ਖੋਹ ਲਈਆਂ। ਮਤਲਬ ਜਿਹੜੇ ਉੱਥੇ ਆਵਾਮ ਦੇ ਵਿੱਚ ਜਿਨ੍ਹਾਂ ਦੀਆਂ ਜੜ੍ਹਾਂ ਨੇ, ਜਿਹੜੇ ਟਾਊਟ ਨੇ ਬਲੋਚਿਸਤਾਨ ਤੋਂ, ਜਿਨ੍ਹਾਂ ਕੋਲੋਂ ਮਾਲ ਪਾਣੀ ਅਸੀਂ ਖਾਧਾ ਜਾਂ ਕਿਸੇ ਹੋਰ ਨੇ ਖਾਧਾ, ਉਹਨਾਂ ਨੂੰ ਅਸੀਂ ਅਹੁਦਿਆਂ ਤੋਂ ਨਵਾਜ਼ ਰਹੇ, ਉਹਨਾਂ ਨੂੰ ਅਹੁਦਿਆਂ 'ਤੇ ਲਾਇਆ। ਇਸ ਲਈ ਇੱਕ ਤਾਂ ਇਹ ਬਹੁਤ ਹੀ ਸ਼ਰਮਨਾਕ ਹਰਕਤ ਹੈ ਜੋ ਕੁਝ ਅਸੀਂ ਬਲੋਚਿਸਤਾਨ 'ਚ ਕਰਨ ਡਏ ਹਾਂ। ਸਾਨੂੰ ਹੋਸ਼ ਦੇ ਨਾਖਣ ਲੈਣੇ ਚਾਹੀਦੇ ਨੇ, ਸਾਨੂੰ ਕੋਈ ਅਕਲ ਆਉਣੀ ਚਾਹੀਦੀ ਹੈ, ਅਤੇ ਉੱਥੇ ਜਿਹੜੇ ਬਲੋਚਿਸਤਾਨ ਦੇ ਨੌਜਵਾਨ ਸਾਡੇ ਨਾਲ ਖਲੋਣ ਨੂੰ ਤਿਆਰ ਨੇ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ, ਉਹਨਾਂ ਦੇ ਨਾਲ ਇਹ ਕੰਮ ਨਹੀਂ ਕਰਨਾ ਚਾਹੀਦਾ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਇਸਲਾਮਾਬਾਦ ਏਅਰਪੋਰਟ ਤੋਂ ਰੱਖਦੇ। ਉੱਥੇ ਸਾਊਦੀ ਅਰਬ ਜਾਣ ਵਾਲੇ ਸ਼ਹਿਰੀ ਦੇ ਮੂੰਹ 'ਤੇ ਥੱਪੜ ਮਾਰੇ ਗਏ। ਹੁਣ ਉਹਦੇ ਬੱਚੇ ਔਰ ਉਹਦੀ ਫੈਮਿਲੀ ਵੀ ਨਾਲ ਸੀ। ਇਹ ਇੱਕ ਵਤੀਰਾ ਉੱਥੇ। ਸਾਡੇ ਪਾਕਿਸਤਾਨੀ ਵੀ ਛੋਲੇ ਪੈ ਜਾਂਦੇ ਨੇ, ਥੋੜ੍ਹੇ ਜਿਹੇ ਗੁੱਸਾ ਕਰ ਜਾਂਦੇ ਨੇ, ਜ਼ਾਹਿਰ ਪਿੱਛੋਂ ਸਫ਼ਰ ਕਰਕੇ ਆਏ ਹੁੰਦੇ ਨੇ, ਥੱਕੇ ਨੇ। ਉੱਥੇ ਜਿਹੜੇ ਬੈਠੇ ਨੇ ਸਾਰੇ ਦੇ ਸਾਰੇ ਉਹ ਸ਼ਿਕਰੇ ਬੈਠੇ ਨੇ, ਸਾਰੇ ਦੇ ਸਾਰੇ ਸ਼ਿਕਰੇ ਬੈਠੇ ਨੇ, ਐਸੇ ਸ਼ਿਕਰੇ ਬੈਠੇ ਨੇ। ਯਕੀਨ ਕਰੋ ਵੀ ਉਹ ਉਹਨਾਂ ਦਾ ਦਿਲ ਹੁੰਦਾ ਵੀ ਬੈਗ ਖੋਲੀਏ, ਇਹਦੇ ਵਿੱਚੋਂ ਕੋਈ ਸ਼ੈ ਨਿਕਲ ਆਵੇ, ਬੋਤਲਾਂ 2 ਨਿਕਲ ਆਉਣ ਤੇ ਇੱਕ ਮੇਰੀ ਇੱਕ ਤੇਰੀ, ਹਰ ਚੀਜ਼ ਦੇ ਵਿੱਚੋਂ ਉਹਨਾਂ ਨੇ ਮਾਲ ਪਾਣੀ ਲੈਣਾ। ਉੱਥੇ ਕਸਟਮ ਵਾਲੇ ਸ਼ਿਕਰੇ, ਉੱਥੇ ਜਿਹੜੇ ASF ਵਾਲੇ ਸ਼ਿਕਰੇ,
ਉੱਥੇ ਜਨਾਬ ਜਿਹੜੇ ਟਰਾਲੀਆਂ ਸ਼ਲਾਲੀਆਂ, ਹਰ ਬੰਦਾ ਉੱਥੇ ਸ਼ਿਕਰੇ ਬੈਠੇ ਨੇ ਮਾਲ ਪਾਣੀ ਲੈਣ। ਅੱਛਾ, ਪਾਕਿਸਤਾਨੀ ਬਾਹਰੋਂ ਜਾਂਦੇ ਨੇ, ਜਿਹੜੇ ਓਵਰਸੀਜ਼ ਪਾਕਿਸਤਾਨੀ ਨੇ, ਜ਼ਾਹਿਰ ਹੈ ਜਿਸ ਵੇਲੇ ਕਨਵਰਜਨ ਪੈਂਦੀ ਤੇ ਇੱਥੇ ਬਾਹਰ ਬਹੁਤੇ ਪੈਸੇ ਹੁੰਦੇ ਨੇ ਉਹਨਾਂ ਕੋਲ। ਉਹ ਤੁਸੀਂ ਇੰਝ ਹੀ ਸਮਝੋ ਕਿ ਉਹ ਉੱਥੇ ਸਰਟੀਫਾਈਡ, ਜਿਵੇਂ ਤੁਹਾਡੇ ਕੋਲ ਸਰਟੀਫਾਈਡ ਏਜੰਟ ਨਹੀਂ ਹੁੰਦੇ ਕੋਈ ਕੰਮ ਕਰਨ ਨੂੰ, ਉੱਥੇ ਉਹਨਾਂ ਨੇ ਸਰਟੀਫਾਈਡ ਲੁਟੇਰੇ ਪਾਏ ਨੇ ਉੱਥੇ ਏਅਰਪੋਰਟਾਂ ਦੇ ਉੱਤੇ ਕਿ ਤੁਸੀਂ ਇਹਨਾਂ ਪਾਕਿਸਤਾਨੀਆਂ ਨੂੰ ਲੁੱਟੋ। ਉੱਥੇ ਭਾਵੇਂ ਬਾਥਰੂਮ ਸਾਫ਼ ਹੋਣ ਨਾ ਹੋਣ, ਉੱਥੇ ਭਾਵੇਂ ਕੰਮ ਠੀਕ ਚੱਲੇ ਨਾ ਚੱਲੇ, ਲੇਕਿਨ ਲੁੱਟਦੇ ਉਹ 5 ਸਟਾਰ ਕਿਸਮ ਦਾ ਨੇ ਤੁਹਾਨੂੰ। ਹਰ ਥਾਂ ਤੇ ਜੇ ਕੋਈ ਬੰਦਾ ਵਿਚਾਰੇ ਦਾ ਪਾਸਪੋਰਟ ਅੱਗਾ ਪਿੱਛਾ ਕੋਈ ਗਰੀਬ ਆਇਆ ਦੁਬਈ ਤੋਂ ਕਿਤੋਂ, ਉਹਨੂੰ ਡੱਕ ਲਓ। ਜਿਹੜਾ ਬਾਹਰ ਜਾ ਰਿਹਾ ਵੀਜ਼ਾ ਲਵਾ ਕੇ ਮਾੜਾ ਬੰਦਾ, ਉਹਦੇ ਕੋਲ ਉੱਥੋਂ ਰਿਸ਼ਵਤ ਲੈਂਦੇ ਨੇ। ਅੱਛਾ, ਉੱਥੇ ANF ਵਾਲੇ ਭਾਏ ਨੇ, ANF ਵਾਲੇ ਭਾਏ ਨੇ ਕਿ ਤੁਸੀਂ ਨਾਰਕੋਟਿਕਸ ਨਹੀਂ ਬਾਹਰ ਜਾਣ। ਉਹ ਫੌਜੀ ਨੇ ਵਰਦੀ ਦੇ ਵਿੱਚ ਬੈਠੇ, ਸਾਡੀ ਫੌਜ ਦੇ ਜਵਾਨ ਨੇ ਵਰਦੀ 'ਚ ਬੈਠੇ ਨੇ, ਉਹ ਵੀ ਰਿਸ਼ਵਤ ਲੈਂਦੇ ਨੇ ਮਾਜ਼ੀ ਦੇ ਵਿੱਚ, ਉਹਨਾਂ ਦੀਆਂ ਵੀਡੀਓਜ਼ ਆਈਆਂ ਨੇ। ਮਤਲਬ ਇੱਥੇ ਸਾਰੇ ਨੇ ਖਰਾਬ, ਅਸੀਂ ਇਕੱਲੇ ਨਹੀਂ ਜਨਾਬ। ਜਦੋਂ ਹੋਏਗਾ ਹਿਸਾਬ ਉਦੋਂ ਵੇਖ ਲਾਂਗੇ। ਕਹਿਣ ਦਾ ਮਤਲਬ ਇਹ ਹੈ ਵੀ ਉੱਥੇ ਆਵੇ ਦਾ ਆਵਾ ਹੀ ਵਿਗੜਿਆ। ਉੱਥੇ ਮੇਰਾ ਮਤਲਬ ਜਿਹੜਾ ਠੱਪੇ ਲਾਉਂਦਾ ਉਹਦਾ ਵੀ ਹਾਲਤ ਉਹੀ ਹੈ ਪਾਸਪੋਰਟ ਦੇ ਉੱਤੇ। ਜੇ ਬੀਬੀਆਂ ਬੈਠੀਆਂ ਤੇ ਅੱਛਾ, ਮੈਨੂੰ ਇਹ ਉਮੀਦ ਸੀ ਕਿ ਬੀਬੀਆਂ ਜਿਹੜੀਆਂ ਨੇ ਓਵਰਆਲ ਤੁਹਾਨੂੰ ਪਤਾ ਹੈ ਕਿ ਕਿਉਂਕਿ ਸਥੈਟਿਕ ਬਿਹਤਰ ਹੁੰਦਾ ਹੈ, ਖੌਫ ਖੁਦਾ ਵੀ ਜ਼ਿਆਦਾ ਹੁੰਦਾ, ਇਨਸਾਨੀਅਤ ਵੀ ਜ਼ਿਆਦਾ ਹੁੰਦੀ, ਲੇਕਿਨ ਮੈਂ ਪਾਕਿਸਤਾਨ 'ਚ ਇੱਕ ਉਲਟਾ ਹੀ ਰਿਵਾਜ ਵੇਖਿਆ। ਬੀਬੀਆਂ ਤੇ ਬੰਦੇ ਇੱਕੋ ਜਿਹੇ ਕਰਪਟ ਨੇ, ਬਲਕਿ ਮੈਂ ਆਨਾ ਵੀ ਚੋਟੀ ਦਾ ਮੁਕਾਬਲਾ ਹੈ ਦੋਵਾਂ ਦੇ ਵਿੱਚ, ਕਾਂਟੇ ਦਾ ਵੀ ਸਾਡੇ 'ਚੋਂ ਬਹੁਤਾ ਕਰਪਟ ਕਿਹੜਾ ਹੈ। ਇਹ ਮੈਂ ਤੁਹਾਨੂੰ ਬੜੀ ਜ਼ਿੰਮੇਵਾਰੀ ਨਾਲ ਦੱਸਣ ਡਿਆ ਕਿਉਂਕਿ ਮੈਂ ਪੰਜਾਬ ਗਵਰਨਮੈਂਟ 'ਚ ਵੀ ਕੰਮ ਕੀਤਾ, ਮੈਂ ਫੈਡਰਲ ਗਵਰਨਮੈਂਟ 'ਚ ਵੀ ਕੰਮ ਕੀਤਾ। ਮੈਂ ਨਹੀਂ ਆਂਦਾ ਸਾਰੇ ਕਰਪਟ ਨੇ, ਨਾ ਸਾਰੇ ਬੰਦੇ ਕਰਪਟ ਨੇ, ਨਾ ਸਾਰੀਆਂ ਔਰਤਾਂ, ਪਰ ਜਿੰਨੀ ਤਾਦਾਦ 'ਚ ਬੰਦੇ ਕਰਪਟ ਨੇ ਨਾ, ਬੀਬੀਆਂ ਭੈਣਾਂ ਉਸ ਤੋਂ ਘੱਟ ਨਹੀਂ, ਕੋਈ 1-ਅੱਧਾ% ਵੱਧ ਹੋ ਸਕਦੀਆਂ ਨੇ ਜਾਂ ਬਰਾਬਰ ਹੋ ਸਕਦੀਆਂ, ਘੱਟ ਕੋਈ ਨਹੀਂ। ਮੈਂ ਤੁਹਾਨੂੰ 20 ਵਾਰੀ ਦੱਸਦਾ ਰਹਿਣਾ ਨਾ ਵੀ ਉੱਥੇ ਵੀ ਰੋਲੈਕਸ, ਮੈਂ ਮੈਡਮ ਰੋਲੈਕਸ ਇਸ ਲਈ ਆਨਾ ਵੀ ਸਾਡੀਆਂ ਬਿਊਰੋਕਰੇਟ ਵੇਖੋ ਤਾਂ ਉਹਨਾਂ ਦੀ ਯੂਨੀਫਾਰਮ ਦਾ ਹਿੱਸਾ ਹੈ, ਹਰ ਇੱਕ ਨੇ ਰੋਲੈਕਸ ਬੱਧੀ, ਅਤੇ ਉੱਥੇ ਵੀ ਟਸ਼ਨ ਡਿਫਰੈਂਟ ਹੀ ਨੇ ਸਾਰਿਆਂ ਦੇ। ਮਤਲਬ ਕਿ ਪੂਰਾ ਏਅਰਪੋਰਟ ਜਿਹੜਾ ਹੈ ਉਹਦੇ ਉੱਤੇ ਇੱਕ ਲੁੱਟ ਮਾਰ ਅੱਜ ਕੱਲ੍ਹ ਮੱਚੀ ਹੈ, ਅਤੇ ਜੇ ਕੋਈ ਇਤਰਾਜ਼ ਕਰਦਾ ਤਾਂ ਉਹਦੇ ਮੂੰਹ 'ਤੇ ਚਪੇੜਾ ਮਾਰਦੇ ਨੇ। ਬਹਰਹਾਲ ਹੁਣ ਉਸ ASF ਦੇ ਜਵਾਨ ਨੂੰ ਜਿਹੜਾ ਉਹ ਉਹਨਾਂ ਨੇ ਸਸਪੈਂਡ ਕੀਤਾ, ਵੇਖਦੇ ਅੱਗੋਂ ਕਿੰਨਾ ਕੁ ਕੰਮ ਚੱਲਦਾ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਬੜੀ ਖਤਰਨਾਕ ਖਬਰ ਹੈ, ਕੱਲ੍ਹ ਵੀ ਸ਼ਾਇਦ ਅਸੀਂ ਤੁਹਾਨੂੰ ਦੱਸੀ ਸੀ, ਲੇਕਿਨ ਫਿਰ ਤੁਹਾਨੂੰ ਇੱਕ ਵਾਰੀ ਦੱਸਣਾ ਪਏਗਾ ਕਿ ਲਾਹੌਰ ਔਰ ਫੈਸਲਾਬਾਦ ਤੋਂ ਮਜ਼ੀਦ ਵੀਡੀਓਜ਼ ਆ ਰਹੀਆਂ ਨੇ ਕਿ ਦਿਨ ਦਿਹਾੜੇ ਸੜਕਾਂ 'ਤੇ ਤੁਰੀਆਂ ਜਾਂਦੀਆਂ ਔਰਤਾਂ ਜਿਹੜੀਆਂ ਉਹਨਾਂ ਨੂੰ ਅਗਵਾ ਕੀਤਾ ਜਾ ਰਿਹਾ। ਇਹ ਬੜੀ ਖਤਰਨਾਕ ਗੱਲ ਹੈ। ਇੱਕ ਤਾਂ ਪੁਲਿਸ ਨੂੰ ਸ਼ਰਮ ਨਾਲ ਡੁੱਬ ਕੇ ਮਰਨਾ ਚਾਹੀਦਾ, ਨਾਲ ਬਾਜੀ ਨੂੰ ਸੋਚਣਾ ਚਾਹੀਦਾ। ਮੈਂ ਇਹ ਤਾਂ ਨਹੀਂ ਆਖਾਂਗਾ ਭੈਣ ਸਾਡੀ ਇਹ ਵੀ ਡੁੱਬ ਕੇ ਮਰ ਜਾਏ, ਇਹ ਤਾਂ ਨਹੀਂ ਮੈਂ ਆਖਾਂਗਾ, ਇਹ ਆਖਾਂਗਾ ਵੀ ਸੋਚਣਾ ਚਾਹੀਦਾ ਇੱਕ ਔਰਤ ਹੋ ਕੇ ਔਰਤਾਂ ਲਈ ਐਡਾ ਮਾਹੌਲ। ਅਤੇ ਦੂਜਾ, ਮੈਂ ਤੁਹਾਡੇ ਕੋਲੋਂ ਸਾਰਿਆਂ ਨੂੰ ਗੁਜ਼ਾਰਿਸ਼ ਕਰਾਂਗਾ, ਬੀਬੀਆਂ ਨੂੰ ਵੀ, ਜਿਹੜੀਆਂ ਭੈਣਾਂ ਨੇ ਸਾਡੀਆਂ ਮਾਵਾਂ ਨੇ, ਉਹਨਾਂ ਨੂੰ ਵੀ ਔਰ ਮਰਦਾਂ ਨੂੰ ਵੀ, ਕਿ ਆਪਣੇ ਘਰ ਦੀਆਂ ਖਵਾਤੀਨ ਦੀ ਤੁਸੀਂ ਖੁਦ ਵੀ ਹਿਫਾਜ਼ਤ ਕਰੋ, ਅਤੇ ਉਹ ਖਵਾਤੀਨ ਵੀ ਮਾਸ਼ਾਅੱਲਾ ਕੇਪੇਬਲ ਨੇ, ਉਹ ਵੀ ਅਗਰ ਖਿਆਲ ਨਾਲ ਵੇਖਣ, ਸੋਚ ਕੇ ਤਰੀਕੇ ਨਾਲ ਆਪਣੇ ਵੇਅਰ ਅਬਾਊਟਸ ਨੂੰ ਜ਼ਰਾ ਥੋੜ੍ਹਾ ਜਿਹਾ ਤੁਸੀਂ ਖਿਆਲ ਕਰਨਾ। ਮੈਂ ਇਹ ਨਹੀਂ ਆਂਦਾ ਵੀ ਜਿਹੜੀਆਂ ਵਿਚਾਰੀਆਂ ਅਗਵਾ ਹੋ ਜਾਂਦੀਆਂ ਨੇ ਉਹ ਬੇਵਕੂਫ ਨੇ ਜਾਂ ਖਿਆਲ ਨਹੀਂ ਕਰਦੀਆਂ, ਵਿਕਟਮ ਸ਼ੇਮਿੰਗ ਨਹੀਂ ਕਰ ਰਿਹਾ, ਉਹਨਾਂ ਦਾ ਕੀ ਕਸੂਰ ਹੈ। ਲੇਕਿਨ ਮੈਂ ਕਹਿ ਰਿਹਾ ਵੀ ਮੁਹਤਾਤ ਹੋ ਜਾਓ, ਬਹੁਤ ਜ਼ਿਆਦਾ ਮੁਹਤਾਤ ਹੋ ਜਾਓ, ਕਿਉਂਕਿ ਜਿਹੋ ਜਿਹੇ ਸ਼ਿਕਰੇ ਬੈਠੇ ਨੇ ਉੱਤੇ, ਉਹਨਾਂ ਨੂੰ ਤੁਹਾਡੀ ਹਿਫਾਜ਼ਤ ਦੀ ਇਸ ਵੇਲੇ ਕੋਈ ਪਰਵਾਹ ਜਿਹੜੀ ਉਹ ਨਹੀਂ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਨੂੰ ਦੇਣੀ ਹੈ ਉਹ ਦੇਣੀ ਹੈ ਕਿ ਬਾਜੀ ਮਰੀਮ ਨੇ ਉੱਥੇ ਫੀਲਡ ਮਾਰਸ਼ਲ ਸਾਹਿਬ ਦੀ ਪਹਿਲਾਂ ਜਿਹੜੇ ਰੈਂਕ ਲੱਗੇ ਸਨ, ਜਿਨ੍ਹਾਂ ਨੂੰ ਬਾਜੀ ਲਕਬ ਆਂਦੀ, ਉਹ ਦਿੱਤਾ। ਜਿਸ ਵੇਲੇ ਲਕਬ ਮਿਲ ਰਿਹਾ ਸੀ ਨਾ, ਅਤੇ ਸਦਰ ਸਾਹਿਬ ਅਤੇ ਸਦਰ ਨੇ ਆਪਣਾ ਲਕਬ ਕਹਿ ਰਹੇ ਰੈਂਕ ਬਾਜੀ ਨੇ ਲਕਬ ਆ ਕੇ ਸਦਰ ਨੇ ਦੇਣਾ ਸੀ, ਅਤੇ ਵਜ਼ੀਰ ਆਜ਼ਮ ਉੱਥੇ ਐਵੇਂ ਖਾਮ ਖਾਚ ਆਪੇ ਚੌਧਰੀ ਬਣ ਕੇ ਚਲਾ ਗਿਆ ਵੀ ਨਹੀਂ ਜਨਾਬ ਮੈਂ ਬਹੁਤੀ ਪਾਲਿਸ਼ ਕਰਨੀ। ਉਹਨਾਂ ਵੀ ਨਾਲ ਆਖਿਆ ਅਸੀਂ ਇਕੱਠੇ ਪੜਾਉਣਾ। ਅੱਛਾ ਜੀ, ਉਹ ਜੇ ਵੀ ਉਹ ਤਲਵਾਰ ਸੌਦਾ ਜਿਹੜਾ ਵੀ ਸੀ ਉਹਨਾਂ ਨੂੰ ਉਹਨਾਂ ਦੇ ਹੱਥ ਫੜਾਇਆ, ਤਲਵਾਰ ਸੀ ਜਾਂ ਜਿਹੜੀ ਵੀ ਚੀਜ਼ ਸੀ ਉਹਨਾਂ ਦੇ ਹੱਥ ਫੜਾਈ। ਜਿਸ ਵੇਲੇ ਫੜਾ ਰਹੇ ਸਨ ਨਾ, ਅਤੇ ਪਿੱਛੇ ਬਾਜੀ ਬੈਠੀ ਬਿਲਕੁਲ, ਮਤਲਬ ਇਹ ਫੀਲਡ ਮਾਰਸ਼ਲ ਸਾਹਿਬ ਨੇ, ਇਹ ਸਦਰ ਅਤੇ ਵਜ਼ੀਰ ਆਜ਼ਮ ਇੰਝ ਜਿਸ ਵੇਲੇ ਲਾਗੇ ਆ ਰਹੇ ਨਾ ਫੜਾਉਣ ਨੂੰ, ਅਤੇ ਇੱਥੇ ਦਰਮਿਆਨ 'ਚ ਤੁਸੀਂ ਗੌਰ ਨਾਲ ਸਾਹਮਣੇ ਵੇਖੋ ਅਤੇ ਬਾਜੀ ਬੈਠੀ, ਅਤੇ ਬਾਜੀ ਨੂੰ ਕੋਈ ਚਾਹ ਨੇ, ਬਾਜੀ ਦੇ ਕੋਈ ਦੰਦ ਖਿੜੇ ਨੇ। ਬਾਜੀ ਮੇਰਾ ਮਤਲਬ ਹੈ ਕਿ ਬਾਜੀ ਨੂੰ ਤਾਂ ਇੰਝ ਹੀ ਸੀ ਕਿ ਜਿਸ ਤਰ੍ਹਾਂ ਮੇਰਾ ਮਤਲਬ ਦੁਨੀਆ ਦਾ ਕਿੱਡਾ ਵੱਡਾ ਕੰਮ ਹੋਣ ਡਿਆ, ਹੱਸਣ ਡਈ ਸੀ ਖਿੜ ਬਾਜੀ, ਮਤਲਬ ਇੰਝ ਉਹਨੂੰ ਜਿਸ ਤਰ੍ਹਾਂ ਆਉਂਦੇ ਨਾ ਅੰਗਰੇਜ਼ੀ ਚੂਜ਼ਿੰਗ ਆਊਟ ਹੋ ਰਿਹਾ ਸੀ, ਮਤਲਬ ਬਾਜੀ ਦੇ ਵਿੱਚੋਂ ਹਾਸਾ ਪਾਟ ਕੇ ਨਿਕਲ ਰਿਹਾ ਸੀ। ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਜਿਵੇਂ ਫੁੱਲ ਖਿੜ ਜਾਂਦਾ ਨਾ, ਇੰਝ ਬਾਜੀ ਸਾਡੀ ਖਿੜੀ ਸੀ ਹਾਸੇ ਦੇ ਨਾਲ, ਖੁਸ਼ੀ ਦੇ ਨਾਲ। ਫੀਲਡ ਮਾਰਸ਼ਲ ਜਰਨੈਲ ਸਾਹਿਬ ਬਣੇ ਨੇ, ਬਾਜੀ ਨੂੰ ਲੱਗਦਾ ਵੀ ਬਾਜੀ ਜਿਹੜੀ ਹੈ ਉਹ ਪਤਾ ਨਹੀਂ ਬਾਜੀ ਨੂੰ ਹੁਣ ਕਿਹੜੀ ਤਾਕਤ ਲੱਭ ਜਾਣੀ ਇਸ ਕੰਮ ਨਾਲ। ਬਹਰਹਾਲ ਬਾਜੀ ਬੜੀ ਰਾਜ਼ੀ ਸੀ ਉੱਥੇ ਜਨਾਬ। ਹੁਣ ਅਗਲੀਆਂ ਖਬਰਾਂ ਇਹ ਆਉਂਦੇ ਨੇ ਕਿ ਹੁਣ ਜਿਹੜੇ ਫੀਲਡ ਮਾਰਸ਼ਲ ਸਾਹਿਬ ਨੇ ਉਹ ਸਾਰਿਆਂ ਦੇ ਉੱਤੇ ਲੱਗ ਗਏ ਨੇ, ਉਹਨਾਂ ਦਾ ਡੰਡਾ ਹੁਣ ਏਅਰਫੋਰਸ 'ਤੇ ਵੀ ਚੱਲੇਗਾ, ਨੇਵੀ 'ਤੇ ਵੀ। ਵੇਖੋ ਚੱਲਣ ਤੋਂ ਪਹਿਲਾਂ ਵੀ ਡਿਆ, ਸੱਚੀ ਜਿਹੜੀ ਗੱਲ ਹੈ ਉਹ ਕਰਨੀ ਚਾਹੀਦੀ ਹੈ।
ਡੰਡਾ ਤੇ ਉਹਨਾਂ ਦਾ ਹੀ ਚੱਲਦਾ ਸਾਰਿਆਂ ਦੇ ਉੱਤੇ, ਹੋਰ ਕਿਹਦਾ ਚੱਲਣ ਡਿਆ। ਹੁਣ ਜ਼ਰਾ ਇਹ ਪਿਓ ਪ੍ਰੋਪਰ ਉਹਦਾ ਚਾਰਜ ਲੈ ਲੈਣਗੇ ਡੰਡੇ ਦਾ ਉੱਤੇ ਸਾਰਿਆਂ ਦੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਅਜ਼ਮਾ ਬੁਖਾਰੀ ਸਾਹਿਬਾ ਤੇ ਫੈਸਲ ਵਾਡਾ ਦਾ ਰੌਲਾ ਤੁਹਾਨੂੰ ਪਤਾ ਹੀ ਹੈ। ਸਸਤੇ ਸ਼ਾਹਰੁਖ ਨੂੰ ਉਹਨਾਂ ਨੂੰ ਸਸਤਾ ਸ਼ਾਹਰੁਖ ਕਹਿ ਦਿੱਤਾ, ਉਹਨਾਂ ਨੇ ਕੰਮ ਵਾਲੀ ਮਾਸੀ ਆਖ ਛੜਿਆ। ਇਹ ਹੁਣ ਜਿਹੜਾ ਕੜਮਾਸ ਪਿਆ ਇਹ ਮੁਕਾਉਣਾ ਚੌਧਰੀ ਨਹੀਂ ਹੈ, ਕਿਉਂਕਿ ਫੈਸਲ ਵਾਡਾ ਸਾਹਿਬ ਜ਼ਾਹਿਰ ਹੈ ਚੌਧਰੀ ਸਾਹਿਬ ਦੇ ਕੋਲ ਜ਼ਰਾ ਅਹਿਮ ਅਹੁਦੇ 'ਤੇ ਨੇ। ਅਜ਼ਮਾ ਬੁਖਾਰੀ ਸਾਹਿਬਾ ਕੋਸ਼ਿਸ਼ ਬਹੁਤ ਕਰਦੀਆਂ ਨੇ ਦਿਨ ਰਾਤ, ਲੇਕਿਨ ਤੁਸੀਂ ਇਹੀ ਸਮਝੋ ਕਿ ਫੈਸਲ ਵਾਡਾ ਸਾਹਿਬ ਕਮਿਸ਼ਨਡ ਅਫਸਰ ਨੇ ਅਤੇ ਅਜ਼ਮਾ ਬੁਖਾਰੀ ਵਿਚਾਰੀ JCO ਹੈ। ਇਹ ਫ਼ਰਕ ਹੈ। ਜਿਨ੍ਹਾਂ ਨੂੰ ਇਸ ਫ਼ਰਕ ਦਾ ਨਹੀਂ ਪਤਾ ਕਿਸੇ ਫੌਜੀ ਕੋ ਪੁੱਛੋ, ਉਹ ਤੁਹਾਨੂੰ ਦੱਸੇਗਾ, ਜਾਂ ਫੌਜੀ ਅਫਸਰ ਕੋ ਪੁੱਛੋ, ਉਹ ਤੁਹਾਨੂੰ ਦੱਸੇਗਾ ਵੀ ਫ਼ਰਕ ਕਿੰਨਾ। ਇਸ ਲਈ ਫੈਸਲ ਵਾਡਾ ਸਾਹਿਬ ਦਾ ਪਲੜਾ ਇੱਥੇ ਭਾਰੀ ਹੈ। ਮੈਂ ਹੀ ਆਖਾਂਗਾ ਵੀ ਉਹ ਅਜ਼ਮਾ ਬੁਖਾਰੀ ਸਾਹਿਬਾ ਦਾ ਜਿਹੜਾ ਤੋਪਖਾਨਾ ਹੈ, ਉਹ ਅਜ਼ਮਾ ਬੁਖਾਰੀ ਸਾਹਿਬਾ ਦੀ ਤੋਪ ਦੇ ਵਿੱਚ ਇੰਨੀ ਜਾਨ ਨਹੀਂ ਵੀ ਉਹ ਫੈਸਲ ਵਾਡਾ ਸਾਹਿਬ ਤੱਕ ਗੋਲਾ ਪਹੁੰਚਾ ਸਕੇ, ਅਤੇ ਉਹਨਾਂ ਦਾ ਤੋਪਖਾਨਾ ਮਾੜਾ ਹੈ, ਉਹਨਾਂ ਦੀ ਤੋਪ ਮਾੜੀ ਹੈ, ਉਹ ਉਹਨਾਂ ਦੇ ਉੱਤੇ ਗੋਲਾਬਾਰੀ ਨਹੀਂ ਕਰ ਸਕਦੀ ਭੈਣ ਸਾਡੀ। ਅੱਛਾ ਜੀ, ਅੱਗੇ ਚੱਲਨੇ। ਅਗਲੀ ਖਬਰ ਤੁਹਾਡੇ ਸਾਹਮਣੇ ਇਹ ਦੇਣੀ ਹੈ ਕਿ ਮੀਆਂ ਸਾਹਿਬ ਦੀ ਜਿਹੜੀ ਸਾਰੀ ਸੂਰਤ ਹਾਲ ਹੈ ਉਹ ਤਾਂ ਤੁਹਾਨੂੰ ਪਤਾ ਲੱਗ ਹੀ ਗਈ ਹੈ, ਮੀਆਂ ਨਵਾਜ਼ ਸ਼ਰੀਫ ਸਾਹਿਬ ਦੀ। ਹੁਣ ਉਹਨਾਂ ਦੇ ਬਾਰੇ ਦੱਸਿਆ ਜਾਂਦਾ ਵੀ ਉਹ ਬੜੇ ਗੁੱਸੇ 'ਚ ਨੇ। ਅੱਛਾ, ਤੁਸੀਂ ਸਮਝਦੇ ਹੋਗੇ ਫੀਲਡ ਮਾਰਸ਼ਲ ਵਾਲੇ ਮਾਮਲੇ 'ਤੇ ਗੁੱਸੇ 'ਚ ਨੇ। ਨਹੀਂ, ਇਸ ਮਾਮਲੇ 'ਤੇ ਗੁੱਸੇ 'ਚ ਨਹੀਂ। ਗੁੱਸੇ 'ਚ ਇਸ ਤੋਂ ਨੇ ਕਿ ਜਿਸ ਵੇਲੇ ਇਹਦਾ ਐਲਾਨ ਕੀਤਾ ਹੈ ਅਤੇ ਆਸਮ ਮੁਨੀਰ ਸਾਹਿਬ ਦੀ ਮੁਲਾਕਾਤ ਉਹਨਾਂ ਨਾਲ ਕਿਉਂ ਨਹੀਂ ਕਰਾਈ। ਆਹੋ, ਅੰਦਰ ਦੀ ਖਬਰ ਤੁਹਾਨੂੰ ਦੇ ਰਹੇ। ਮੀਆਂ ਸਾਹਿਬ ਇਸ ਗੱਲ ਤੋਂ ਗੁੱਸੇ ਨੇ ਕਿ ਆਸਮ ਮੁਨੀਰ ਸਾਹਿਬ ਨਾਲ ਉਹਨਾਂ ਦੀ ਮੁਲਾਕਾਤ ਕਿਉਂ ਨਹੀਂ ਹੋਈ, ਸਿਰਫ ਮਰੀਮ ਦੀ ਔਰ ਸ਼ਹਿਬਾਜ਼ ਸ਼ਰੀਫ ਦੀ ਮੁਲਾਕਾਤ ਹੀ ਕਿਉਂ ਹੋਈ ਹੈ। ਅਨਾਊਂਸਮੈਂਟ ਦੇ ਵੇਲੇ ਵੀ ਉਹਨਾਂ ਦੀ ਮੁਲਾਕਾਤ ਹੋਣੀ ਚਾਹੀਦੀ ਸੀ। ਇਹ ਮੁਲਾਕਾਤਾਂ ਕਰਕੇ ਗੱਲ ਕਰਨੀ ਸੀ। ਮੀਆਂ ਸਾਹਿਬ ਨੂੰ ਬਾਹਰ ਸੁੱਟ ਦਿੱਤਾ ਸ਼ਹਿਬਾਜ਼ ਸ਼ਰੀਫ ਸਾਹਿਬ ਨੇ, ਅਤੇ ਆਪੇ ਸਾਰੇ ਮਾਮਲੇ ਤੈਅ ਕਰ ਲਏ ਨੇ। ਇਸ ਗੱਲ ਦਾ ਬੜਾ ਹਿਰਖ ਹੈ, ਇਸ ਗੱਲ ਦੇ ਉੱਤੇ ਦਿਲ ਟੁੱਟ ਗਿਆ ਮੀਆਂ ਸਾਹਿਬ ਦਾ। ਉਂਝ ਹੀ ਟੁੱਟਿਆ ਜਿਵੇਂ ਇੰਡੀਆ ਦੇ ਵਿੱਚ ਤੁਹਾਨੂੰ ਖਬਰ ਦਿੰਨੇ, ਕਰਨਾਟਕ ਤੋਂ ਉੱਥੇ ਪਲਵਤੀ, ਹੁਣ ਮੈਂ ਨਾ ਹੋ ਸਕਦਾ ਗਲਤ ਲੈ ਰਿਹਾ ਹਾਂ, ਵਿਆਹ ਹੋਣ ਲੱਗਾ ਸੀ ਬਿਲਕੁਲ ਕੰਮ ਨੱਕੇ 'ਤੇ ਆਖਰ 'ਤੇ, ਬਿਲਕੁਲ ਜਿੱਥੇ ਹਾਰ ਪੈਂਦੇ ਨੇ। ਆਪਰੇਸ਼ਨ ਸੰਦੂਰ ਹੋਣ ਲੱਗਾ ਸੀ, ਅਤੇ ਆਪਰੇਸ਼ਨ ਸੰਦੂਰ ਦੇ ਵਿੱਚ ਉਹ ਮਾਈ ਨੇ ਆਪਣਾ ਤੰਦੂਰ ਲਾ ਦਿੱਤਾ। ਉਹ ਜਿਹੜੀ ਖਾਤੂਨ ਸੀ ਉਹਨੇ ਆਖਿਆ ਵੀ ਨਹੀਂ, ਮੈਂ ਤੇਰੇ ਨਾਲ ਵਿਆਹ ਨਹੀਂ ਕਰਨਾ, ਮੈਂ ਕਿਤੇ ਹੋਰ ਵਿਆਹ ਕਰਨਾ। ਨਾਲ ਹੀ ਉੱਥੋਂ ਜਿਹੜਾ ਵੀ ਉੱਥੇ 911 ਸੀ, ਜਿਹੜਾ ਵੀ ਉੱਥੇ ਨੰਬਰ ਸੀ, ਪੁਲਿਸ ਬੁਲਾਈ ਗਈ, ਅਤੇ ਉਹ ਜਿਹੜੇ ਭਾਈ ਸਾਹਿਬ ਨਾਲ ਵਿਆਹ ਕਰਨਾ ਸੀ ਉਹ ਵੀ ਅੱਪੜ ਗਏ, ਅਤੇ ਉਹ ਵਹੁਟੀ ਉੱਥੇ ਬਿਲਕੁਲ ਨੱਕੇ 'ਤੇ ਕੰਮ ਅੱਪੜਿਆ ਲੈ ਕੇ ਤੋਂ ਉੱਥੋਂ ਤੁਰ ਪਏ। ਮੈਂ ਪਲਵਤੀ ਸਾਹਿਬਾਂ ਨੂੰ ਆਖਾਂਗਾ ਕਿ ਤੁਸੀਂ ਇਹ ਗੱਲ ਪਹਿਲਾਂ ਹੀ ਦੱਸ ਦੇਣੀ ਸੀ। ਇਸੇ ਤਰੀਕੇ ਨਾਲ ਮੈਂ ਚੌਧਰੀ ਸਾਹਿਬ ਨੂੰ ਵੀ ਕਹਾਂਗਾ, ਮੈਂ ਚੌਧਰੀ ਸਾਹਿਬ ਨੂੰ ਵੀ ਮਸ਼ਵਰਾ ਦਿਆਂਗਾ ਕਿ ਤੁਸੀਂ ਨੂਨ ਲੀਗ ਨਾਲ ਪਲਵਤੀ ਤਰ੍ਹਾਂ ਨਾ ਕਰਨਾ। ਤੁਸੀਂ ਜਦੋਂ ਹੁਣ ਟੇਕ ਓਵਰ ਕਰਨਾ ਹੈ ਨਾ, ਸਾਰਾ ਕੁਝ ਆਪਣੇ ਕੰਟਰੋਲ 'ਚ ਲੈਣਾ, ਅਤੇ ਇਹਨਾਂ ਵਿਚਾਰਿਆਂ ਨੂੰ ਪਹਿਲਾਂ ਦੱਸ ਦੇਣਾ ਇਹਨਾਂ ਮਾਰੇ ਜਾਣਾ। ਪਬਲਿਕ 'ਤੇ ਪਹਿਲਾਂ ਹੀ ਖੱਜਲ ਹੋਏ ਨੇ, ਲਿੱਤਰ ਪੈ ਰਹੇ ਨੇ। ਜੇ ਤੁਸੀਂ ਇਹਨਾਂ ਦੇ ਕੋਲੋਂ ਇਹ ਜਿਹੜਾ ਥਾਂ ਲੱਭਾ ਇਹ ਵੀ ਖੋਲਿਆ, ਤੇ ਜਾਣਗੇ ਕਿਹੜੇ ਪਾਸੇ। ਅਸੀਂ ਤੇ ਕੱਟ ਲਈ ਸੱਜਣਾ, ਸਾਡੇ ਨਾਲ ਤੇ ਜੋ ਹੋਈ ਅਸੀਂ ਕੱਟ ਲਈ, ਸਾਡੀ ਜਮਾਤ ਤੇ ਕੱਟ ਰਹੀ ਹੈ, ਸਾਡਾ ਲੀਡਰ ਤੇ ਕੱਟ ਰਿਹਾ, ਪਰ ਮੈਂ ਇਹਨਾਂ ਦੇ ਬਾਰੇ ਸੋਚਦਾ ਵੀ ਇਹਨਾਂ ਦੀ ਕੀ ਬਣੇਗੀ, ਇਹ ਕਿੱਧਰ ਜਾਣਗੇ। ਚਲੋ ਖੈਰ ਹੈ ਜੀ। ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਗੌਰ ਇਹ ਕਰੋ ਕਿ ਤੁਹਾਡੇ ਸਾਹਮਣੇ ਜ਼ਰਾ ਅਸੀਂ ਸਾਇਰਾ ਜੱਟੀ ਦੀ ਖਬਰ ਵੀ ਰੱਖਣੀ ਹੈ। ਉਹ ਵੀ ਮੁਜ਼ਾਇਲ ਬਣ ਕੇ ਹੀ ਚੱਲ ਗਈ ਹੈ ਕੱਲ੍ਹ ਪਰਸੋਂ ਦੀ, ਉਹਦੀ ਵੀ ਖਬਰ ਰੱਖਦੇ। ਪਰ ਲੇਕਿਨ ਪਹਿਲਾਂ ਇਹ ਕੁੱਤਿਆਂ ਦੇ ਹਕੂਕ ਦੇ ਬਾਰੇ ਜ਼ਰਾ ਗੌਰ ਕਰੋ। ਇੱਕ ਪਾਸੇ ਪਾਕਿਸਤਾਨ ਦੇ ਵਿੱਚ ਇਨਸਾਨ ਜਿਹੜੇ ਨੇ ਉਹ ਤਪਦੀ ਗਰਮੀ ਦੇ ਵਿੱਚ ਉਹਨਾਂ ਜਿਹੜੀ ਦੇਗੀ ਸ਼ੀਟਾਂ ਜਿਹੜੀਆਂ ਉਹਨਾਂ ਨੂੰ ਲੱਗੀਆਂ ਨੇ ਨਾ, ਲੋਹੇ ਦੀਆਂ ਸ਼ੀਟਾਂ ਉਹਨਾਂ ਨੂੰ, ਬੱਸਾਂ ਨੂੰ, ਵੈਨਾਂ ਨੂੰ, ਉਹਦੇ ਵਿੱਚ ਜਿੱਥੇ 20 ਬੰਦੇ ਆ ਸਕਦੇ ਨੇ ਉੱਥੇ 40-40, 50-50, 60-60 ਕੈਦੀ ਭਰ ਕੇ ਉਹਨਾਂ ਨੂੰ ਅਦਾਲਤਾਂ 'ਚ ਲਿਆਉਂਦੇ ਨੇ। ਔਰ 60-60 ਇਸ ਤੋਂ ਭਰਦੇ ਨੇ ਵੀ 60 ਕੈਦੀ ਲਿਆਉਂਦੇ ਕਾਗਜ਼ਾਂ ਦੇ ਵਿੱਚ, ਤੇ ਜ਼ਾਹਿਰ ਹੈ 20 ਦੀ ਗੱਡੀ ਹੈ ਅਤੇ 3 ਗੱਡੀਆਂ ਆਉਣਗੀਆਂ ਅਦਾਲਤ, 3 ਗੱਡੀਆਂ ਦੇ ਪੈਟਰੋਲ ਦਾ ਵਾਊਚਰ ਬਣੇਗਾ। ਜਦੋਂ ਅਸੀਂ ਇੱਕੋ ਗੱਡੀ 'ਚ ਲੈ ਆਉਣਾ ਅਤੇ 2 ਗੱਡੀਆਂ ਦਾ ਪੈਟਰੋਲ ਅਸੀਂ ਖਾ ਜਾਣਾ, ਬੰਦੇ ਭਾਵੇਂ ਮਰ ਜਾਣ। ਇੱਕ ਪਾਸੇ ਅਸੀਂ ਇਨਸਾਨਾਂ ਨਾਲ ਇਹ ਸਲੂਕ ਕਰਨ ਡੇ ਕਿ ਕੌਣ ਕਰਨ ਡਿਆ? ਫੀਲਡ ਮਾਰਸ਼ਲ ਹਾਫਿਜ਼ ਸਾਹਿਬ। ਇਹ ਫੀਲਡ ਮਾਰਸ਼ਲ ਕਿਉਂਕਿ ਹੁਣ ਸਾਰੀ ਚੀਜ਼ ਦੇ ਕਾਰਜਕਰਤਾ ਉਹ ਹੀ ਨੇ, ਸਾਰਾ ਕੰਟਰੋਲ ਹਾਫਿਜ਼ ਸਾਹਿਬ ਦੇ ਕੋਲ ਹੈ ਇਸ ਵੇਲੇ, ਇਸ ਲਈ ਜ਼ਿੰਮੇਵਾਰੀ ਵੀ ਉਹਨਾਂ ਦੀ ਹੈ। ਇੱਕ ਪਾਸੇ ਹਾਫਿਜ਼ ਸਾਹਿਬ ਦੇ ਦੇਸ਼ ਦੇ ਵਿੱਚ ਇਨਸਾਨਾਂ ਨਾਲ ਇਹ ਸਲੂਕ ਹੋ ਰਿਹਾ, ਦੂਜੇ ਪਾਸੇ ਵੀਡੀਓ 'ਚ ਵੇਖ ਲਓ ਵੀ ਇੱਕ ਬੰਦਾ ਕੋਈ ਸੌਦਾ ਲੈਣ ਵਾਸਤੇ ਬਾਹਰ ਨਿਕਲਿਆ ਅਤੇ ਆਪਣਾ ਕੁੱਤਾ ਗਰਮੀ 'ਚ ਗੱਡੀ ਛੱਡ ਗਿਆ। ਜਿਹੜੀ ਵੀ ਉੱਥੇ ਸਿਕਿਉਰਿਟੀ ਪੁਲਿਸ ਸੀ ਜਾਂ ਕਮਿਊਨਿਟੀ ਪੁਲਿਸ ਸੀ, ਉਹਨੇ ਸ਼ੀਸ਼ਾ ਤੋੜਿਆ, ਕੁੱਤਾ ਬਾਹਰ ਕੱਢਿਆ ਵੀ ਕੁੱਤੇ ਨੂੰ ਗਰਮੀ ਨਾਲ ਖਰਾਬੀ ਨਾ ਹੋ ਜਾਏ। ਇੱਥੇ ਹਾਫਿਜ਼ ਸਾਹਿਬ ਦੇ ਮੁਲਕ 'ਚ ਇਨਸਾਨਾਂ ਨਾਲ ਕੀ ਸਲੂਕ ਹੋ ਰਿਹਾ, ਔਰ ਬਾਹਰ ਵੇਖੋ ਕੁੱਤਿਆਂ ਨਾਲ। ਲੇਕਿਨ ਅਸੀਂ ਫਿਰ ਵੀ ਬਜ਼ਿੱਦ ਹੈ ਵੀ ਜੰਨਤ 'ਚ ਅਸੀਂ ਜਾਣਾ, ਨੰਬਰ 1 ਅਸੀਂ। ਰੱਬ ਨੇ ਸਭ ਤੋਂ ਜ਼ਿਆਦਾ ਪਿਆਰ ਸਾਡੇ ਨਾਲ ਕਰਨਾ। ਕਰਤੂਤਾਂ ਸਾਡੀਆਂ ਵੇਖ ਲਓ ਕੀ ਨੇ ਸਾਰਿਆਂ ਦੀਆਂ, ਐਜ਼ ਅ ਨੇਸ਼ਨ ਮੈਂ ਗੱਲ ਕਹਿ ਰਿਹਾ। ਅਸੀਂ ਮਾੜੇ ਨਾਲ ਕੀ ਹਾਲ ਕਰੀਦਾ, ਅਸੀਂ ਜਾਨਵਰਾਂ ਨਾਲ ਕੀ ਹਾਲ ਕਰੀਦਾ, ਅਸੀਂ ਮਾਈਨੋਰਿਟੀਜ਼ ਦੇ ਨਾਲ ਕੀ ਹਾਲ ਕਰੀਦਾ।
ਜੇ ਗੱਲ कर दिए तो कुफर के फतवे लाते जे तुसी भी। जे माड़ी जी गल कर दिए, गिल साहब आपका बड़ा एहतराम है, आपको बड़ा देखते हैं हम, भाई ये बात ना करें आप, भाई क्यों ना गल करिए, तुसी दही जमाया इस गल दे विच। मतलब गल सुन के राजी नहीं है। मतलब साडा जिहड़ा मजहब है उस मजहब नाल दा ते सोहना मजहब इसलिए मैनूं सब तो अपना ज़्यादा लगता है भी उत्थे गल करन दी आज़ादी है, सवाल पुछण दी आज़ादी है, जवाब देण दी आज़ादी है। लेकिन असी तो इत्थे साडे दिमाग दौले शाह दीआं चूहियां तरह इंज बंद कर दिते ने, कोई गल नहीं सुनना चाहुंदा। जे चौधरी साहब के बारे गल करदे हो तो वह हुब्बल वतनी के उत्ते सवाल करते, मौलवी साहब के बारे गल करो फतवा दे देंदे ने, या काफर बनो या बागी ते गद्दार बनो, सवाल ना पुछो। पर चुप करके जिवें ढग्गा वगदा ना नीवा थिलस या खोता वगदा पिछों उहनूं पिंजी जाओ तो तुरया जाए, यही चाहुंदे हैं असीं। ते बंदे दे पुत्तर बनो, जानवरां नाल, अकलीयतां नाल, इंसानां नाल, अपने भैणां भरावां नाल, सारियां नाल बेहतर सलूक करो, बंदे दे पुत्तर बनो। ये की करन डए जे? ते आवाज़ चुकिया करो। जे नहीं चुक सकते दिल च ही ऐसे काम नूं भैड़ा आखो, सोचो भी ये किड्डा वड्डा जुल्म होण डिया। अच्छा जी, अग्गों एक बहुत वड्डी महा शख्सियत है इंडिया की, ये बहुत बड़े तंत्री ने उत्थों दे, ये की आखदे ने, ये मूँह दे उत्ते किहड़ी ऐसी क्रीम लाउंदे ने ज़बरदस्त जिहदे नाल स्किन बड़ी ज़बरदस्त हो जाती है। ऐ ज़रा सुनो। और साबुन कौन सा लगाते हैं आप? साबुन नहीं लगाता, मैं मिट्टी से नहाता हूँ, मुल्तानी मिट्टी। फेस पे भी मुल्तानी हाँ, मिट्टी, शरीर पे फेस मुल्तानी? पे मुल्तानी मिट्टी और गोबर। अभी मैं जाऊंगा तो भेजूंगा आपको गोबर से। मैं अरे भाई, गोबर लगाते हैं आप चेहरे पे? गोबर, हाँ, गोबर से धुलता हूँ, देसी गाय का, शुद्ध देसी गाय का गोबर। सुन लिया जी, उन्होंने कहा शुद्ध गोबर लाना। शुद्ध का मतलब बिल्कुल खालस गोबर, देसी गाय का देसी गोबर। ये सानू पहली बारी पता लगा भी वलैती गोबर भी होंदा है, लेकिन चलो जी उन्होंने मर्जी लाउंदे ने, उन्हों का काम है। अच्छा जी, आखिर ते जाण तो पहले यह सायरा जट्टी है तो इन्हें चला छड़ी है कलाशनकोफ। आप ये मज़ैल ही है, ये भैन साडी जिहड़ी है सायरा जट्टी है, मज़ैल ही है पूरी। ये जे वज गई इंडिया नूं तो मैं कहना भी दिल्ली बिहार तो पूरा उड़ा देगी, बीकानेर भी नाल उड़ा देगी। मैं कहना भी जे इनू उत्थे घल दिता, सुट दिता उत्ते, तो ये भैन साडी तो उड़ा देगी हर शायद जिड्डी जोशीली है ये सारा जट्टी जिहड़ी। बहरहाल ये मज़ैल बन के वजी है जनाब हर पासे। तो इन्हें आख्या भी वो तुहानूं चेता है ना, मैं हुसन दी कलाशनकोफ, कोप है कि कोफ है मैनू नहीं पता ये हुण की आखदे ने, लेकिन उन्होंने आख्या भी जिहड़े फील्ड मार्शल साहब ने वो भी कलाशनकोफ ही ने। ये सारा जट्टी ने काम किया है, तो ये तुहानूं लगदा होएगा कि मैं एवें ही आख्या, जरा सुन लो। पाकिस्तान दा ना कोई जोर, इंडिया दे विच भी पै गया शोर, आसिफ मुनीर दियां क्या बातां, इंडिया दी कीतियां हराम लातां। सुन लिया जी, यह सूरत हाल बनी है। तो हर बंदा अपनी जिहड़ी वसात के मुताबिक भारी तोपखाने के नाल हमले कर रहा, हर बंदा। मतलब कि उधर DG साहब भी लगे ने फील्ड मार्शल साहब ने चुकण, उधर फैसल वाडा साहब भी चुक रहे हैं, उधर पूरी नून लीग भी चुक रही है, उधर बाजी भी चुक रही है। तो यह जिहड़ी सायरा जट्टी मज़ाइल नामी भैन साडी छड्डी है ना, इनू तुसी गज़नवी गौरी, अगला मज़ाइल एक सायरा जट्टी के नाम से भी आना चाहिए जनाब। जिमें आ गौरी गज़नवी हतफ ये बनाए ने ना, अगले एक मज़ैल के उत्ते लिख दो सायरा जट्टी, लेकिन मज़ैल जरा फिर थोड़ा जिहा भारा जिहा बनाना जिहड़ा उन्ना इंपैक्ट करे जिन्नी आवाज़ सायरा जट्टी का। ये भारा को मैं वजूद के हिसाब नहीं कह रहा, मैं इंपैक्ट के हिसाब नाल कह रहा कि जिड्डा इंपैक्ट सायरा जट्टी साहबा का ना ओडा ही वजना चाहिए जाके। तो मेरा तो आना है कि मैं आना भी ये तुसी जिहड़ा ना सायरा जट्टी साहबा उत्ते लिख भी दिओ, तो उन्होंने फोटो भी ला दिओ अगले पासे, जिहड़ा मज़ैल का अगला मूँह ना उत्थे उन्होंने फोटो ला दिओ। फिर वेखो तबाहियां जिहड़ियां होंदियां। उन्होंने बहरहाल फील्ड मार्शल साहब नूं कलाशनकोफ आख छड़िया, तो मैं तो हुण की तजिया करा, कलाशनकोफ तो कोई शै रहन नहीं दिंदी, तबाह कर दिंदी हर शै। मैनूं दिओ इत्थों इजाजत, तेरा बरक।